ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਫੋਨ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ। ਰਾਜ ਸਾਹਿਬ ਅੱਜ 6 ਮਈ 2020 23 ਵਿਸਾਖ ਨਾਨਕ ਸ਼ਹੀਦ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੇਮ ਕਮਿਊਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਹਮੇਸ਼ਾ ਤਰ੍ਹਾਂ ਤੁਹਾਨੂੰ ਪੰਛੀ ਝਾਤ ਮਰਾ ਦਈਏ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਵਿਸ਼ੇ ਨੇ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜੋ ਕਰੋਨਾ ਬਾਰੇ ਜੋ ਅਪਡੇਟਸ ਨੇ ਜੋ ਚਾਰ ਚੁਫੇਰੇ ਜੋ ਖਬਰਾਂ ਨੇ ਉਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ। ਜਿਸ ਤਰ੍ਹਾਂ ਕਿ ਦੁਨੀਆ ਵਿੱਚ ਕਰੋਨਾ ਵਾਇਰਸ ਦੇ ਕਹਿਰ ਦੇ ਚਲਦਿਆਂ ਯੂਨਾਈਟਿਡ ਨੇਸ਼ਨ ਦੇ ਚੀਫ ਨੇ ਮਹਾਤਮਾ ਬੁੱਧ ਦੇ ਦਿਨ ਨਾਲ ਸੰਬੰਧਿਤ ਦਿੱਤੇ ਸੁਨੇਹੇ ਵਿੱਚ ਕਿਹਾ ਹੈ ਕਿ ਮਹਾਤਮਾ ਬੁੱਧ ਦਾ ਦੁਨੀਆ ਨੂੰ ਸੁਨੇਹਾ ਆਪਸੀ ਪਿਆਰ ਅਤੇ ਦੁਖੀ ਇਨਸਾਨਾਂ ਦੀ ਖਿਦਮਤ ਦਾ ਹੈ। ਇਸ ਵੇਲੇ ਇਸ ਸੁਨੇਹੇ ਮੁਤਾਬਕ ਇੱਕ ਦੂਸਰੇ ਦੀ ਮਦਦ ਕਰਨਾ ਸਾਡਾ ਸਭ ਦਾ ਧਰਮ ਹੋਣਾ ਚਾਹੀਦਾ ਹੈ। ਸੋ ਵਾਈਟ ਹਾਊਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਹੁਤ ਜਲਦੀ ਕਰੋਨਾ ਵਾਇਰਸ ਟਾਸਕ ਫੋਰਸ ਖਤਮ ਕਰ ਦਿੱਤੀ ਜਾਵੇਗੀ ਅਤੇ ਦੇਸ਼ ਨੂੰ ਵਾਪਸ ਆਪਣੇ ਪੈਰਾਂ ਤੇ ਖੜਾ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ। ਐਂਡ ਇਸੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਨੇ ਐਰੀਜ਼ੋਨਾ ਸਟੇਟ ਵਿੱਚ ਫੇਸ ਮਾਸਕ ਬਣਾਉਣ ਵਾਲੀ ਇੱਕ ਫੈਕਟਰੀ ਦਾ ਦੌਰਾ ਵੀ ਕੀਤਾ ਜਿੱਥੇ ਉਹਨਾਂ ਨੇ ਖੁਦ ਫੇਸ ਮਾਸਕ ਨਹੀਂ ਪਹਿਨੀ ਹੋਈ ਸੀ। ਸੋ ਇਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਫਿਰ ਉਸ ਤੋਂ ਬਾਅਦ ਭਾਰਤ ਵਿੱਚ ਕਰੋਨਾ ਵਾਇਰਸ ਕੇਸਾਂ ਦੀ ਜੋ ਗਿਣਤੀ ਹੈ ਉਹ ਲਗਾਤਾਰ ਨਾਲ ਉਸੇ ਤਰ੍ਹਾਂ ਹੀ ਵੱਧ ਰਹੀ ਹੈ ਔਰ ਹਿੰਦੂ ਤਵੀਆਂ ਵੱਲੋਂ ਹੁਣ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਗੰਗਾ ਜਲ ਦੀ ਵਰਤੋਂ ਕਰਨਾ ਕਰੋਨਾ ਵਾਇਰਸ ਦਾ ਇਲਾਜ ਹੈ। ਸੋ ਮੋਦੀ ਸਰਕਾਰ ਇਸ ਤੇ ਰਿਸਰਚ ਵੀ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਡਾਕਟਰ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਪਹਿਲੇ ਸੈਗਮੈਂਟ ਦੇ ਐਂਡ ਵਿੱਚ ਆਪਾਂ ਜੋ ਕਰੋਨਾ ਵਾਇਰਸ ਦੀ ਜੋ ਅਪਡੇਟਸ ਹੈ ਹਮੇਸ਼ਾ ਤਰ੍ਹਾਂ ਆਪਾਂ ਡਾਕਟਰ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਫਿਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਹਿੰਦੂਆਂ ਨੇ ਕਿੰਨੀ ਅੱਤ ਚੁੱਕੀ ਹੋਈ ਹੈ। ਇਸ ਦਾ ਇੱਕ ਹੋਰ ਸਬੂਤ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਪੰਜਾਬੀ ਫਿਲਮ ਗਾਇਕ ਰਣਜੀਤ ਬਾਵਾ ਨੇ ਇੱਕ ਗਾਣਾ ਗਾਇਆ ਜਿਸ ਵਿੱਚ ਸਮਾਜ ਦੇ ਗਰੀਬ ਤਬਕੇ ਨਾਲ ਹੋ ਰਹੀ ਬੇਇਨਸਾਫੀ ਦਾ ਜ਼ਿਕਰ ਕੀਤਾ। ਵੀਰ ਸਿੰਘ ਵੱਲੋਂ ਲਿਖੇ ਇਸ ਗਾਣੇ ਵਿੱਚ ਇਹ ਕਿਹਾ ਗਿਆ ਕਿ ਇੱਥੇ ਗਊ ਮੂਤਰ ਪਵਿੱਤਰ ਹੈ, ਪੱਥਰਾਂ ਨੂੰ ਦੁੱਧ ਪਿਆਇਆ ਜਾ ਸਕਦਾ ਹੈ ਪਰ ਗਰੀਬ ਆਦਮੀ ਨੂੰ ਹਰ ਥਾਂ ਧੱਕੇ ਮਿਲਦੇ ਹਨ। ਇਸ ਗੀਤ ਨੂੰ ਭਾਵੇਂ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਪਰ ਬੀਜੇਪੀ ਤੇ ਸ਼ਿਵ ਸੈਨਾ ਨੇ ਇਸ ਦੇ ਉੱਤੇ ਤੂਫਾਨ ਖੜਾ ਕਰ ਦਿੱਤਾ ਹੈ। ਪੁਲਿਸ ਰਿਪੋਰਟਾਂ ਕਰਵਾਈਆਂ ਗਈਆਂ ਹਨ। ਸੋ ਇੱਥੋਂ ਤੱਕ ਕਿ ਰਣਜੀਤ ਬਾਵੇ ਨੂੰ ਖਾਲਿਸਤਾਨੀ ਤੇ ISI ਦਾ ਏਜੰਟ ਬਣਾ ਦਿੱਤਾ। ਸੋ ਇਸ ਉੱਪਰ ਆਪਾਂ ਡਾਕਟਰ ਉਹਨਾਂ ਦੇ ਵਿਚਾਰ ਸੁਣਾਂਗੇ। ਫਿਰ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਅਰਬ ਦੇਸ਼ਾਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਹਿੰਦੂ ਤਵੀਆਂ ਦਾ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੈ। ਟੋਰਾਂਟੋ ਦੇ ਇੱਕ ਹਿੰਦੂ ਤਵੀ ਰਵੀ ਹੁੱਡਾ ਨੂੰ ਹੁੱਡਾ ਨੂੰ ਮੁਸਲਿਮ ਵਿਰੋਧੀ ਟਵੀਟ ਕਰਕੇ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਹਨ ਅਤੇ ਉਸ ਦੇ ਖਿਲਾਫ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਇਸੇ ਥਰਡ ਸੈਗਮੈਂਟ ਦੇ ਵਿੱਚ ਇੱਕ ਹੋਰ ਖਬਰ ਜੋ ਕਸ਼ਮੀਰ ਮੁੱਦੇ ਨਾਲ ਸੰਬੰਧਿਤ ਹੈ ਉਹ ਆਪਾਂ ਗੱਲਬਾਤ ਕਰਾਂਗੇ ਉਸ ਬਾਰੇ। ਕਸ਼ਮੀਰ ਵਿੱਚ ਭਾਰਤੀ ਫੌਜ ਦੀ ਹੋਈ ਨਮੋਸ਼ੀ ਦਾ ਬਦਲਾ ਲੈਣ ਲਈ ਫੌਜ ਵੱਲੋਂ ਬੇਗੁਨਾਹ ਕਸ਼ਮੀਰੀਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦਾ ਜੋ ਸਿਲਸਿਲਾ ਹੈ ਉਹ ਤੇਜ਼ ਕਰ ਦਿੱਤਾ ਗਿਆ ਹੈ। ਸੋ ਇਸ ਉੱਪਰ ਗੱਲਬਾਤ ਹੋਵੇਗੀ।
ਸੋ ਇਸੇ ਸੈਗਮੈਂਟ ਦੇ ਵਿੱਚ ਆਪਾਂ ਜੋ ਤੁਹਾਡੀਆਂ ਲਿਖਤਾਂ ਨੇ, ਤੁਹਾਡੇ ਕਮੈਂਟਸ ਨੇ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਅਸੀਂ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਡਾਕਟਰ ਸਾਹਿਬ ਕਾਨੂੰਨ ਦੇ ਵਿਚਾਰ ਸੁਣਦੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਵੇਂ ਅੱਜ ਦੇ ਦਿਨ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟੇਰਸ ਨੇ ਇੱਕ ਖਾਸ ਮੈਸੇਜ ਦਿੱਤਾ ਹੈ, ਜੀ ਕਿਉਂਕਿ ਮਈ 7 ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਵੈਸਕ ਡੇ ਦੇ ਤੌਰ ਦੇ ਉੱਤੇ ਐਲਾਨਿਆ ਹੋਇਆ ਹੈ। ਵੈਸਕ ਇਹ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹੀ ਦਿਨ ਹੈ 7 ਮਈ ਦਾ, ਜਿਸ ਦਿਨ ਮਹਾਤਮਾ ਬੁੱਧ ਦਾ ਜਨਮ ਹੋਇਆ, ਜੀ ਜਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹਾਸਲ ਹੋਇਆ, ਜਿਹੜਾ ਕਿ ਬਿਹਾਰ ਦੇ ਵਿੱਚ ਗਿਆ, ਜਿਹਨੂੰ ਬੌਧ ਗਿਆ ਕਹਿੰਦੇ ਨੇ, ਜਦੋਂ ਕਿ ਇੱਕ ਬੋੜ ਦੇ ਦਰਖਤ ਦੇ ਥੱਲੇ ਬੈਠੇ ਤੇ ਅੰਦਰ ਜਿਹੜੇ ਉਹਨਾਂ ਦੇ ਸਵਾਲ ਚੱਲ ਰਹੇ ਸੀ ਉਹਨਾਂ ਦਾ ਹੱਲ ਨਿਕਲਿਆ, ਜਿਸ ਨੂੰ ਗਿਆਨ ਪ੍ਰਾਪਤ ਹੋਣਾ ਕਹਿੰਦੇ ਨੇ। ਔਰ ਇਹ ਵੈਸਕ ਦਾ ਹੀ ਦਿਨ ਹੈ ਜਿਸ ਦਿਨ ਕਿ ਉਹਨਾਂ ਨੇ ਇਸ ਦੁਨੀਆ ਨੂੰ ਛੱਡਿਆ। ਬੇਸ਼ੱਕ ਇਹ ਵਾਕਿਆ ਲਗਭਗ ਜਿਹੜਾ ਉਹ 2643 ਸਾਲ ਪਹਿਲਾਂ ਦਾ ਹੈ, ਕਿਉਂਕਿ ਮਹਾਤਮਾ ਬੁੱਧ ਦਾ ਜਨਮ ਜਿਹੜਾ ਹੈ ਉਹ ਈਵਨ ਜੀਸਸ ਦੇ ਜਨਮ ਤੋਂ ਵੀ 623 ਸਾਲ ਪਹਿਲਾਂ ਹੋਇਆ। ਤੇ ਜਦੋਂ ਹੁਣ ਅਸੀਂ 2020 ਚ ਆਏ, ਸੋ ਜ਼ਾਹਰ ਹੈ ਕਿ ਇਹ 2643 ਸਾਲ ਪਹਿਲਾਂ ਬੁੱਧ ਦਾ ਜਨਮ ਹੋਇਆ। ਪਰ 1999 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਇੱਕ ਰੈਜ਼ੋਲੂਸ਼ਨ ਮਨਜ਼ੂਰ ਕੀਤਾ ਸੀ, ਜਿਹਦੇ ਚ ਉਹਨਾਂ ਨੇ ਇਸ ਦਿਨ ਨੂੰ 7 ਮਈ ਦੇ ਦਿਨ ਨੂੰ ਇੰਟਰਨੈਸ਼ਨਲ ਡੇ ਔਰ ਇਸ ਨੂੰ ਕਿਹਾ ਸੀ ਕਿ ਭਾਈ ਇਹ ਦੁਨੀਆ ਦੇ ਵਿੱਚ ਆਪਸੀ ਹਮਦਰਦੀ, ਆਪਸੀ ਮਿਲਵਰਤਨ ਔਰ ਟੋਲਰੈਂਸ, ਕਿਉਂਕਿ ਬੁੱਧ ਧਰਮ ਦੀਆਂ ਜਦੋਂ ਅਸੀਂ ਸਿੱਖਿਆਵਾਂ ਦੀ ਗੱਲ ਕਰਦੇ ਤੇ ਸਭ ਤੋਂ ਚੰਗੀ ਟ੍ਰਿਬਿਊਟ ਜਿਹੜੀ ਹੈ, ਜੇ ਮੈਂ ਬੁੱਧਵਾਰ ਜਿੰਨਾ ਕੁ ਪੜ੍ਹਿਆ, ਜਦੋਂ ਅਲਾਮਾ ਇਕਬਾਲ ਨੇ ਬਾਂਗੇ ਦਰਾ ਦੇ ਵਿੱਚ ਨਾਨਕ ਨਜ਼ਮ ਜਿਹੜੀ ਲਿਖੀ, ਜਿਹੜੀ ਉਹਨਾਂ ਦਾ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਹੈ, ਪਰ ਉਸ ਦੀ ਸ਼ੁਰੂਆਤ ਉਹਨਾਂ ਨੇ ਬੁੱਧ ਦੇ ਨਾਲ ਕੀਤੀ ਸੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕਦਾਨਾ ਕੀ, ਕਿ ਤੁਹਾਡਾ ਮੋਤੀ ਉਹ ਆਇਆ ਔਰ ਤੁਸੀਂ ਇਸ ਧਰਤੀ ਦੇ ਲੋਕਾਂ ਨੇ, ਬ੍ਰਾਹਮਣਵਾਦ ਦਾ ਇੰਨਾ ਕਿ ਇੰਪੈਕਟ ਸੀ ਕਿ ਉਹਨਾਂ ਨੇ ਗੌਤਮ ਦੇ ਮੈਸੇਜ ਦੀ ਜਿਹੜੀ ਕੋਈ ਪਰਵਾਹ ਨਾ ਕੀਤੀ ਔਰ ਉਹਨਾਂ ਨੇ ਆਪਣੇ ਉਸ ਕੀਮਤੀ ਮੋਤੀ ਦੀ ਕਦਰ ਹੀ ਨਾ ਜਾਣੀ। ਔਰ ਇਸ ਨੂੰ ਹੀ ਅੱਗੇ ਵਧਾਉਂਦਿਆਂ ਉਹਨਾਂ ਕਿਹਾ ਕਿ ਆਸ਼ਕਾਰ ਉਸਨੇ किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जमी काबिल न थी। कि ਇਹ ਧਰਤੀ ਵਿਦਾਂਤ ਨੇ ਔਰ ਬ੍ਰਾਹਮਣਵਾਦ ਦੀ ਖੁਸ਼ਕ ਆਈਡੀਓਲੋਜੀ ਨੇ ਇਸ ਕਿਸਮ ਦੀ ਬਣਾਈ ਕਿ ਉਹਦੇ ਮੈਸੇਜ ਦੇ ਵਿੱਚ ਜ਼ਿੰਦਗੀ ਦੀ ਖੁਸ਼ੀ ਦੀ ਸੀਕ੍ਰੇਟ ਸੀ, ਉਸ ਦਾ ਲੁਕਿਆ ਹੋਇਆ ਭੇਦ ਸੀ। ਲੇਕਿਨ ਬ੍ਰਾਹਮਣ ਨੇ ਉਸ ਧਰਤੀ ਨੂੰ ਇਸ ਕਦਰ ਬੰਜਰ ਬਣਾਇਆ ਹੋਇਆ ਸੀ ਕਿ ਮੀਂਹ ਤਾਂ ਪਿਆ, ਬਾਰਿਸ਼ੇ ਰਹਿਮਤ हुई लेकिन जमी काबिल ना थी। और इसे च फिर वो कहते ने कि ब्राह्मण सरशार है अब तक, मैं पिदार में शमाए गौतम जल रही है महफिले अग्यार में। कि अज भी जो अलामा इकबाल 1920 ਦੇ ਅਖੀਰ ਚ ਨਜ਼ਮ ਲਿਖਦੇ ਨੇ ਤੇ ਕਹਿੰਦੇ ਨੇ ਵੀ ਅੱਜ ਵੀ ਬ੍ਰਾਹਮਣ ਇਸ ਧਰਤੀ ਦੇ ਉੱਤੇ ਆਪਣੇ ਹੰਕਾਰ ਦੇ ਵਿੱਚ, ਐਰੋਗੈਂਸ ਦੇ ਵਿੱਚ ਉਹਦੀ ਆਈਡੀਓਲੋਜੀ ਜਿਉਂਦੀ ਹੈ ਔਰ ਗੌਤਮ ਦੀ ਗੱਲ, ਬੁੱਧ ਦੀ ਗੱਲ ਮਹਿਫਲੇ ਅਗਿਆਰ, ਦੂਰ ਦੁਰਾਡੇ ਗੈਰਾਂ ਦੀ ਮਹਿਫਲ ਦੇ ਵਿੱਚ ਸੁਣੀ ਜਾ ਰਹੀ ਹੈ। ਸੋ ਜ਼ਾਹਰ ਹੈ ਕਿ ਚੀਨ, ਜਾਪਾਨ, ਕੰਬੋਡੀਆ, ਤਿੱਬਤ ਔਰ ਇਹ ਕਾਫੀ ਹਿੱਸਾ ਜਿਹੜਾ ਇਹ ਸਾਰੇ ਏਸ਼ੀਆ ਦਾ ਔਰ ਅਮਰੀਕਾ ਦੇ ਵਿੱਚ ਵੀ ਬੁੱਧਿਜ਼ਮ ਦੇ ਵਿੱਚ ਬੜਾ ਇੰਟਰਸਟ ਹੈ। ਸੋ ਜ਼ਾਹਰ ਹੈ ਕਿ 1999 ਦੇ ਵਿੱਚ ਜਿਹੜੇ ਬੁੱਧ ਦੇ ਮੈਸੇਜ ਨੂੰ ਸਮਝਣ ਵਾਲੇ ਮੁਲਕ ਸੀ ਉਹ ਇਕੱਠੇ ਹੋਏ ਔਰ ਉਹਨਾਂ ਨੇ ਯੂਐਨ ਜਨਰਲ ਅਸੈਂਬਲੀ ਦੇ ਵਿੱਚ ਇਸ ਨੂੰ ਪਾਸ ਕੀਤਾ। ਔਰ ਜਿਹੜਾ ਯੂਐਨ ਦੇ ਸੈਕਟਰੀ ਜਨਰਲ ਨੇ ਅੱਜ ਮੈਸੇਜ ਦਿੱਤਾ ਉਹਦੇ ਚ ਉਹਨਾਂ ਨੇ ਕਿਹਾ, ਐਜ਼ ਵੀ ਆਨਰ the birth, enlightenment and passing of Lord Buddha, we can all be inspired by his teachings, and as the human family suffers the impact of the COVID-19 pandemic, we are reminded of the sutra
because all living beings are subject to illness. I am ill as well. ਇਹ ਬੁੱਧ ਦੇ ਐਗਜ਼ੈਕਟ ਲਫ਼ਜ਼ ਨੇ ਕਿ ਸਾਰੇ ਹੀ ਜਿਹੜੇ ਜ਼ਿੰਦਗੀ ਵਾਲੇ ਜਿਨ੍ਹਾਂ 'ਚ ਜ਼ਿੰਦਗੀ ਰੁਮਕਦੀ ਹੈ, ਧੜਕਦੀ ਹੈ, ਕਿਉਂਕਿ ਉਹ ਬਿਮਾਰ ਹੋ ਸਕਦੇ ਨੇ, ਇਸ ਲਈ ਮੈਂ ਵੀ ਬਿਮਾਰ ਹਾਂ। ਸੋ ਇਹ ਹੈ, ਜਦੋਂ ਤੁਸੀਂ ਇਨਸਾਨੀਅਤ ਦੀ ਪੀੜ ਦੀ ਗੱਲ ਕਰਦੇ ਹੋ ਤੇ ਬੁੱਧ ਨੇ ਜਿੱਥੇ ਇਹ ਕਨਕਲੂਡ ਕੀਤਾ ਸੀ ਕਿ ਸੰਸਾਰ ਦੁੱਖਾਂ ਦਾ ਘਰ ਹੈ, ਪਰ ਉਸ ਦੁੱਖ ਨੂੰ ਕਿਵੇਂ ਨਿਵਰਤ ਕਰਨਾ ਹੈ ਜਦੋਂ ਤੱਕ ਤੁਸੀਂ ਫੈਲੋ ਹਿਊਮਨ ਬੀਇੰਗ ਦੇ ਲਈ ਉਸ ਕਿਸਮ ਦੀ ਕੰਪੈਸ਼ਨ, ਉਸ ਕਿਸਮ ਦਾ ਪਿਆਰ, ਉਸ ਕਿਸਮ ਦਾ ਦਰਦ ਨਹੀਂ ਰੱਖੋਗੇ ਤੇ ਤੁਸੀਂ ਜਿਹੜਾ ਕਿਸੇ ਦੀ ਮਦਦ ਵੀ ਨਹੀਂ ਕਰ ਸਕਦੇ ਔਰ ਇਨਸਾਨੀਅਤ ਦੇ ਨਾਲ ਪਿਆਰ ਵੀ ਨਹੀਂ ਕਰ ਸਕਦੇ। ਔਰ ਇਹੀ ਗੱਲ ਗੁਟਰਸ ਨੇ ਕਹੀ ਕਿ ਇਟ ਇਜ਼ ਓਨਲੀ ਟੁਗੇਦਰ that we will stop the spread of the coronavirus and recover। ਕਿ ਭਾਈ ਇਹੀ ਇੱਕ ਭਾਵਨਾ ਹੈ ਜਿੱਥੇ ਇਕੱਠੇ ਹੋ ਕੇ ਹੀ ਅਸੀਂ ਇਹ ਕਰੋਨਾ ਵਾਇਰਸ ਦਾ ਜਿਹੜਾ ਕਹਿਰ ਹੈ ਇਸ ਦਾ ਮੁਕਾਬਲਾ ਕਰ ਸਕਦੇ ਹਾਂ ਔਰ ਇਸ ਦੇ ਨਾਲ ਲੜ ਸਕਦੇ ਹਾਂ। ਸੋ ਮੈਂ ਸਮਝਦਾ ਕਿ ਇੱਕ ਜਿੱਥੇ ਬੁੱਧ ਦਾ ਮੈਸੇਜ ਬੜਾ ਐਪਰੋਪਰੀਏਟ ਹੈ, 7 ਮਈ ਜਿਹੜੀ ਜਿਸ ਦੀ ਈਵ ਦੇ ਉੱਤੇ ਸੈਕਟਰੀ ਜਨਰਲ ਨੇ ਮੈਸੇਜ ਦਿੱਤਾ ਹੈ, ਉਹ ਵੀ ਬੜਾ ਐਪਰੋਪਰੀਏਟ ਹੈ। ਪਰ ਇਸ ਦੇ ਨਾਲ ਹੁਣ ਇਹ ਅਸੀਂ ਦੇਖਣਾ ਹੈ ਜਿਹੜੇ 7.5 ਬਿਲੀਅਨ ਲੋਕ ਇਸ ਪਲੈਨਟ ਦੇ ਉੱਤੇ ਹੈ ਕਿ ਸਾਡੇ 'ਚ ਇਨਸਾਨੀ ਹਮਦਰਦੀ ਆਉਂਦੀ ਹੈ, ਇਨਸਾਨੀ ਪਿਆਰ ਆਉਂਦਾ ਹੈ, ਜਾਂ ਇਸ ਨੂੰ ਵੀ ਅਸੀਂ ਇਸ ਕਹਿਰ ਦੇ ਮੌਕੇ ਨੂੰ ਵੀ ਪ੍ਰੋਫਿਟ ਦੇ ਬਣਾਉਣ ਦੇ ਲਈ ਲੱਗੇ ਹੈ। ਫਿਊਚਰ ਦੀਆਂ ਜਿਹੜੀਆਂ ਵਾਰਸ ਨੇ, ਬਿਜ਼ਨਸ ਵਾਰਸ, ਉਹਨਾਂ ਦੇ ਪਲਾਟ ਬਣਾ ਰਹੇ ਹੈ। ਹਿੰਦੂ ਤਵੀਆਂ ਦਾ ਜਿਵੇਂ ਉਹਨਾਂ ਨੇ ਇੱਕ ਨਫ਼ਰਤ ਦਾ ਆਲਮ 4 ਚੁਫੇਰੇ ਫੈਲਾਇਆ ਹੈ, ਈਵਨ ਇਸ ਮੌਕੇ ਨੂੰ ਵੀ ਅਸੀਂ ਨਫ਼ਰਤ ਫੈਲਾਉਣ ਦੇ ਲਈ ਵਰਤ ਰਹੇ ਹਾਂ। ਹਾਲਾਂ ਜਦੋਂ ਕਿ ਅਸੀਂ ਰੋਜ਼ਾਨਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਫਰੰਟ ਫੁੱਟ ਦੇ ਉੱਤੇ ਲੜ ਰਹੀ ਜਿਹੜੀ ਸਾਰੀ ਟੀਮ ਹੈ, ਉਹ ਡਾਕਟਰਸ, ਨਰਸਿਸ, ਸੈਨੀਟੇਸ਼ਨ ਵਰਕਰਸ ਔਰ ਕ੍ਰੀਮੇਸ਼ਨ ਗਰਾਊਂਡ, ਗ੍ਰੇਵ ਯਾਰਡਸ, ਐਮਰਜੈਂਸੀ ਵਰਕਰਸ, ਟਰਾਂਸਪੋਰਟਰਸ, ਇਹਨਾਂ ਸਾਰਿਆਂ ਦੀ ਗੱਲ ਕਰਦੇ। ਪਰ ਅੱਜ ਇੱਕ ਬੜੀ ਹੈਰਾਨੀ ਵਾਲੀ ਜਿਹੜੀ, ਹਾਲਾਂਕਿ ਅਸੀਂ ਕੱਲ ਵੀ ਗੱਲ ਕੀਤੀ ਸੀ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ, ਇੱਕ ਉਹਨਾਂ ਦੇ ਮੀਡੀਆ ਰਿਪੋਰਟ ਸੀ ਕਿ 500 ਦੇ ਕਰੀਬ ਡਾਕਟਰਸ ਔਰ ਨਰਸਿਸ ਜਿਹੜੀਆਂ ਨੇ ਉਹ ਕਰੋਨਾ ਪੋਜ਼ਿਟਿਵ ਨੇ। ਪਰ ਅੱਜ ਮੈਂ ਜਿਹੜੀ ਇਹਨਾਂ ਦੀ ਇੰਟਰਨੈਸ਼ਨਲ ਸੰਸਥਾ ਹੈ ਨਰਸਿਸ ਦੀ, ਜਿਨੀਵਾ ਬੇਸਡ ਐਸੋਸੀਏਸ਼ਨ ਹੈ, ਦੁਨੀਆ ਦੇ 130 ਦੇਸ਼ਾਂ ਦੇ ਲਗਭਗ ਜਿਹੜੇ ਨੇ ਉਹ ਉਹਨਾਂ ਦੀ ਉਹ ਨੁਮਾਇੰਦਗੀ ਕਰਦੀ ਹੈ। ਔਰ ਉਹਨਾਂ ਦੀ ਰਿਪੋਰਟਿੰਗ ਹੈ ਕਿ over 90,000 health workers infected with COVID-19 worldwide। Nurses group decries scandal over information vacuum। ਜਦੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਦੇਸ਼ਾਂ ਜਿਵੇਂ ਭਾਰਤ ਵਰਗੇ ਮੁਲਕਾਂ 'ਚ ਕੇਸਾਂ ਨੂੰ ਲੁਕਾਇਆ ਜਾ ਰਿਹਾ ਹੈ, ਨੰਬਰ ਸਾਹਮਣੇ ਨਹੀਂ ਆ ਰਿਹਾ, ਹੁਣ ਜਦੋਂ ਥੋੜੇ ਬਹੁਤ ਸਾਹਮਣੇ ਸਿੰਪਟਮਸ ਆ ਰਹੇ ਨੇ ਲੋਕਾਂ 'ਚ ਵੀ ਅਵੇਅਰਨੈਸ ਹੈ। ਹੁਣ ਅਸੀਂ ਦੇਖ ਰਹੇ ਹਾਂ ਕੱਲ ਤੇ ਅੱਜ ਕਿੰਨੇ ਕੇਸ ਵਧੇ ਨੇ। ਪਰ ਇਹ ਇੱਕ ਹੈਰਾਨੀ ਵਾਲੀ ਹੈ ਕਿ ਉਹਨਾਂ ਨੇ ਈਵਨ ਇਹ ਕਿਹਾ ਵੀ ਘੱਟੋ ਘੱਟ 90,000 ਦੇ ਕਰੀਬ ਜਿਹੜੀਆਂ ਨਰਸਿਸ ਔਰ ਜਿਹੜੇ ਇਸ ਫੀਲਡ 'ਚ ਕੰਮ ਕਰ ਰਹੇ ਵਰਕਰਸ ਨੇ, ਔਰ ਇਹ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਕਾਉਂਸਲ ਆਫ ਨਰਸਿਸ ਹੈ ਜਿਨੀਵਾ ਬੇਸਡ, ਉਹਨਾਂ ਨੇ ਕਿਹਾ ਇਹ ਫਿਗਰਸ ਨੇ ਇਸ ਵੇਲੇ ਕਿ 90,000 ਤੋਂ ਜ਼ਿਆਦਾ ਹੈਲਥ ਕੇਅਰ ਵਰਕਰਸ ਸਫਰ ਕਰ ਰਹੇ ਨੇ। ਹਾਲਾਂ ਜਿਹੜੀ ਗਿਣਤੀ ਹੈ ਇਸ ਤੋਂ ਦੁੱਗਣੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਥਾਵਾਂ ਦੀ ਜਿਹੜੀ ਰਿਪੋਰਟਿੰਗ ਹੈ ਉਹ ਪ੍ਰੋਪਰਲੀ ਨਹੀਂ ਹੋ ਰਹੀ। ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ 260 ਨਰਸਿਸ ਦੀ ਮੌਤ ਦੀ ਕਨਫਰਮਡ ਖਬਰ ਹੈ। ਔਰ ਉਹਨਾਂ ਨੇ ਅਥਾਰਟੀਜ਼ ਨੂੰ ਕਿਹਾ ਕਿ ਵੀ ਤੁਸੀਂ ਐਗਜ਼ੈਕਟ ਇਨਫੋਰਮੇਸ਼ਨ ਦਿਓ ਤਾਂ ਕਿ ਅਸੀਂ ਜਿਹੜੀਆਂ ਨੇ ਇਸ ਦੇ ਉੱਤੇ ਫਰਦਰ ਡਾਟਾ ਬਣਾ ਕੇ ਜਿਹੜਾ ਉਹ ਮਦਦ ਵੀ ਕਰ ਸਕੀਏ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 1 ਮਹੀਨਾ ਪਹਿਲਾਂ 100 ਨਰਸਿਸ ਦੀ ਡੈਥ ਦੀ ਖਬਰ ਸੀ, ਪਰ ਹੁਣ ਜਿਸ ਤੇਜ਼ੀ ਦੇ ਨਾਲ ਇਸ ਦਾ ਸਪਰੈਡ ਹੈ ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਜਿਹੜੀ ਹੈ 23,000 ਦੇ ਕਰੀਬ ਰੋਜ਼ਾਨਾ ਜਿਹੜੀਆਂ ਨੇ ਉਹ ਇਨਫੈਕਸ਼ਨਸ ਵੱਧ ਰਹੀਆਂ। ਔਰ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਜੇ ਅਸੀਂ ਹਰ ਮੁਲਕ ਦੇ ਵਿੱਚ ਜਿਹੜੀਆਂ ਨਰਸਿਸ ਨੇ ਉਹ ਫਰੰਟ ਦੇ ਉੱਤੇ ਸਾਰੇ ਨੂੰ ਜਿਹੜਾ ਉਹ ਹੈਂਡਲ ਕਰ ਰਹੀਆਂ। ਔਰ ਇਹ ਇਸ ਐਸੋਸੀਏਸ਼ਨ ਨੇ ਕਿਹਾ ਵੀ ਸਾਡਾ ਇਹ ਅੰਦਾਜ਼ਾ ਹੈ ਕਿ ਕਿਉਂਕਿ ਬਹੁਤ ਸਾਰੇ ਕੇਸਿਸ ਰਿਪੋਰਟਡ ਨਹੀਂ ਨੇ ਜਾਂ ਬਹੁਤ ਜਿਹੜਾ ਮੁਲਕਾਂ 'ਚ ਟੈਸਟ ਵੀ ਨਹੀਂ ਹੋ ਰਹੇ, ਕਿ ਇਹ ਜਿਹੜਾ 2 ਮਿਲੀਅਨ ਦੇ ਕਰੀਬ ਜਿਹੜੀ ਹੈ ਉਹ ਗਿਣਤੀ ਇਹ ਹੋ ਸਕਦੀ ਹੈ ਜਿਹੜੀਆਂ ਇਨਫੈਕਟਡ ਨਰਸਿਸ ਦੀ ਹੋਏ। ਔਰ ਇਹ ਅਲਟੀਮੇਟਲੀ ਹੋਰ ਵੀ
ਜਿਹੜੀ ਹੈ ਉਹ ਦੁਨੀਆ 'ਚ ਪਹੁੰਚੇਗੀ। ਔਰ ਇਹ ਵੀ ਇੱਕ ਬੜੀ ਜਿਹੜੀ ਹੈ ਹੈਰਾਨੀਜਨਕ ਫਿਗਰ ਹੈ। ਉਹਨਾਂ ਨੇ ਕਿਹਾ ਵੀ ਅਸੀਂ 130 ਦੇਸ਼ਾਂ ਦੀਆਂ ਐਸੋਸੀਏਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਹਾਂ ਔਰ ਇਸ ਵੇਲੇ ਇਹਨਾਂ ਦੇ ਜਿਹੜਾ ਇਹਨਾਂ ਦੀ ਜਾਣਕਾਰੀ 'ਚ ਹੈ 20 ਮਿਲੀਅਨ ਤੋਂ ਜ਼ਿਆਦਾ ਨਰਸਿਸ ਨੇ ਦੁਨੀਆ ਦੇ ਵਿੱਚ। ਸੋ ਜ਼ਾਹਰ ਹੈ ਕਿ 2 ਕਰੋੜ ਨਰਸਿਸ ਨੇ ਔਰ 90,000 ਕਨਫਰਮਡ ਇਨਫੈਕਸ਼ਨਸ ਨੇ ਔਰ 2 ਲੱਖ ਦੇ ਕਰੀਬ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ। ਹੁਣ ਹਾਲਾਂਕਿ ਮੈਂ ਜਦੋਂ ਇਹ ਗੱਲ ਵੀ ਕਰ ਰਿਹਾ ਤੇ ਮੈਨੂੰ ਯਾਦ ਆਇਆ ਕਿ ਕੱਲ ਸਾਡੇ ਬੜੇ ਪਿਆਰੇ ਦਰਸ਼ਕ ਹਰਜੀਤ ਸਿੰਘ ਸ਼ੋਕਰ ਉਹ ਸਾਨੂੰ ਲਿਖਦੇ ਨੇ ਤੇ ਉਹਨਾਂ ਨੇ ਲਿਖਿਆ ਕਿ ਵੀ ਤੁਸੀਂ ਇਹ ਜਿਹੜਾ ਰੋਜ਼ਾਨਾ ਡੈਥਸ ਦੀ ਔਰ ਦੂਸਰੀ ਗੱਲ ਕਰਦੇ ਹੋ ਇਹ ਨਾ ਕਰਿਆ ਕਰੋ, ਚੰਗੀਆਂ ਖਬਰਾਂ ਡਿਸਕਸ ਕਰਿਆ ਕਰੋ। ਸੋ ਮੈਂ ਸਮਝਦਾ ਕਿ ਮਨ ਤਾਂ ਮੇਰਾ ਵੀ ਨਹੀਂ ਕਰਦਾ ਕਿ ਵੀ ਅਸੀਂ ਰੋਜ਼ਾਨਾ ਕਰੀਏ, ਪਰ ਜਿਸ ਤਰੀਕੇ ਨਾਲ ਇੱਕ ਤਬਕੇ ਨੇ ਖਾਸ ਤੌਰ ਤੇ ਇਹਨੂੰ ਸ਼ੁਰੂ 'ਚ ਵੀ ਸੀਰੀਅਸਲੀ ਨਹੀਂ ਲਿਆ ਔਰ ਇਸ ਸਾਰੇ ਦਾ ਨਤੀਜਾ ਹੈ ਕਿ ਜਿਵੇਂ ਇਹਦਾ ਸਪਰੈਡ ਹੋਇਆ, ਈਵਨ ਅਮਰੀਕਨ ਪ੍ਰੈਜ਼ੀਡੈਂਟ ਨੇ ਵੀ ਸੀਰੀਅਸਲੀ ਨਹੀਂ ਲਿਆ। ਇੰਡੀਆ 'ਚ ਵੀ ਉਹ ਥਾਲੀਆਂ ਖੜਕਾਉਣ ਔਰ ਸੰਖ ਵਜਾਉਣ ਦੇ ਉੱਤੇ ਲੱਗੇ ਰਹੇ। ਸੋ ਮੇਰਾ ਮਕਸਦ ਜਦੋਂ ਕਿ ਮੈਂ ਡੀਟੇਲ ਐਵਰੀਡੇ ਡਿਸਕਸ ਕਰਦਾ ਕਿ ਟਰੂ ਪਿਕਚਰ ਸਾਹਮਣੇ ਆਏ, ਇਹ ਕੋਈ ਖੌਫ ਜਾਂ ਡਰ ਦੀ ਗੱਲ ਨਹੀਂ ਹੈ, ਇਹ ਹਕੀਕਤ ਹੈ। ਔਰ ਸਾਨੂੰ ਇਸ ਗੱਲ ਦਾ ਇਹਦੇ ਨਾਲ ਅਹਿਸਾਸ ਵੀ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਜੋ ਚੱਲ ਰਿਹਾ ਹੈ, ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਨ, ਅਸੀਂ ਇਸ ਬਾਰੇ ਇhtiyat ਵੀ ਰੱਖੀਏ, ਇਸ ਬਾਰੇ ਅਸੀਂ ਜਿਹੜੀ ਵੱਧ ਤੋਂ ਵੱਧ ਮਦਦ ਕਰਨੀ ਸਾਡੀ ਬਣਦੀ ਹੈ ਉਹ ਵੀ ਕਰੀਏ। ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ, ਜਿਵੇਂ ਅੱਜ ਜੰਮੂ ਦੇ ਵਿੱਚ ਇੱਕ ਉਹਨਾਂ ਦੇ ਪ੍ਰੋਮੀਨੈਂਟ ਨਿਊਰੋਲੋਜਿਸਟ ਨੇ, ਉਹਨਾਂ ਨੇ ਡਾਕਟਰ ਸੁਸ਼ੀਲ ਰਾਜਦਾਨ, ਇੱਕ ਗੱਲ ਉਹਨਾਂ ਨੇ ਬੜੀ ਕੀਮਤੀ ਕਹੀ। ਉਹਨਾਂ ਨੇ ਜਦੋਂ ਪੁੱਛਿਆ ਗਿਆ, ਕਿਉਂਕਿ ਫੋਨ ਦੇ ਉੱਤੇ ਹੀ ਉਹ ਐਡਵਾਈਸ ਕਰਦੇ ਨੇ ਵੀ ਇਸ ਵੇਲੇ ਕੋਰੋਨਾ ਦੇ ਇਸ ਦੌਰ 'ਚ ਕਿੰਨਾ ਜ਼ਿਆਦਾ ਪ੍ਰੈਸ਼ਰ ਹੈ, ਲੋਕ ਘਰਾਂ ਦੇ ਵਿੱਚ ਕਿਵੇਂ ਮੈਂਟਲੀ ਸਿੱਖ ਹੋ ਰਹੇ ਨੇ। ਔਰ ਇੱਕ ਗੱਲ ਉਹਨਾਂ ਨੇ ਕਹੀ ਕਿ ਇਹ ਵੱਡੇ ਨਿਊਰੋਲੋਜਿਸਟ ਨੇ ਭਾਰਤ ਦੇ ਨੋਨ ਚੋਂ, ਉਹਨਾਂ ਨੇ ਕਿਹਾ ਕਿ ਫੀਅਰ ਆਫ ਅਨਨੋਨ ਇਫੈਕਟਿੰਗ ਪੀਪਲ, ਕਿ 2 ਚੀਜ਼ਾਂ ਜਿਹੜੀਆਂ ਇਸ ਵੇਲੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ, ਜਿਸ ਚੀਜ਼ ਦਾ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕੱਲ ਨੂੰ ਕੀ ਹੋਣਾ। ਉਹਨਾਂ ਨੇ ਕਿਹਾ ਜੀ ਇਕਨੋਮਿਕਲ ਡਿਸਟ੍ਰੈਸ ਵੀ ਹੈ। ਆਲਰੇਡੀ ਕਸ਼ਮੀਰ ਦੇ ਵਿੱਚ ਲੋਕ ਪਹਿਲੇ ਲੋਕਡਾਊਨ ਦਾ ਹੀ ਪ੍ਰਭਾਵ ਥੱਲੇ ਸੀ, ਆਲ ਆਫ ਅ ਸਡਨ ਇਹ ਆ ਗਿਆ ਔਰ ਇਹਦੇ ਬਾਰੇ ਬਹੁਤ ਘੱਟ ਪਤਾ ਹੈ। ਤੇ ਉਹਨਾਂ ਕਿਹਾ ਕਿ ਫੀਅਰ ਆਫ ਅਨਨੋਨ ਐਂਡ ਫੀਅਰ ਆਫ ਦਾ ਫਿਊਚਰ। ਜਦੋਂ ਅਨਨੋਨ ਹੁੰਦਾ ਹੈ ਤੇ ਉਹਦੇ ਨਾਲ ਫਿਰ ਦੂਸਰਾ ਫੀਅਰ ਹੁੰਦਾ ਹੈ, ਜਿਹੜਾ ਕਿ ਸਾਨੂੰ ਇਹ ਲੱਗਦਾ ਹੈ ਕਿ ਭਾਈ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਕੱਲ ਨੂੰ ਕੀ ਹੋਣਾ ਹੈ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਹੋਰ ਵੀ ਇੰਪੋਰਟੈਂਟ ਹੈ ਕਿ ਅਸੀਂ ਜ਼ਰੂਰ ਡਿਸਕਸ ਕਰੀਏ, ਤਾਂ ਕਿ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਵੱਧ ਤੋਂ ਵੱਧ ਜਾਣਕਾਰੀ ਰੱਖਦੇ ਹੋ ਤੇ ਫਿਰ ਤੁਹਾਨੂੰ ਉਸ ਦਾ ਖੌਫ ਹੀ, ਤੁਸੀਂ ਮੈਂਟਲੀ ਉਹਦੇ ਲਈ ਪ੍ਰਪੇਅਰ ਵੀ ਹੋਣਾ ਸ਼ੁਰੂ ਹੁੰਦੇ ਹੋ ਕਿ ਚਾਰ ਚੁਫੇਰੇ ਕੀ ਚੱਲ ਰਿਹਾ। ਜਿਵੇਂ ਕੋਈ ਘਰ 'ਚ ਜਦੋਂ ਸੀਰੀਅਸ ਬਿਮਾਰ ਹੁੰਦਾ ਹੈ ਔਰ ਤੁਹਾਨੂੰ ਪਤਾ ਹੁੰਦਾ ਹੈ ਕਿ ਹੁਣ ਬਿਮਾਰੀ ਦਾ ਇਹ ਫੇਜ਼ ਹੈ, ਫਿਰ ਇਹ ਹੈ। ਸੋ ਜਦੋਂ ਤੱਕ ਜੇ ਉਹਦੀ ਮੌਤ ਵੀ ਹੁੰਦੀ ਹੈ ਉਸ ਪਿਆਰੇ ਜਨ ਦੀ, ਤੁਸੀਂ ਮੈਂਟਲੀ ਪ੍ਰਪੇਅਰ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਹੈ ਕਿ ਵੀ ਸਲੋਲੀ ਉਧਰ ਨੂੰ ਜਾ ਰਿਹਾ ਹੈ। ਇੱਕ ਹੁੰਦਾ ਹੈ ਵੀ ਤੁਸੀਂ ਆਲ ਆਫ ਅ ਸਡਨ ਖਬਰ ਸੁਣੀ ਕਿ ਤੁਹਾਡਾ ਕੋਈ ਪਿਆਰਾ ਜਿਹੜਾ ਐਕਸੀਡੈਂਟ ਦੇ ਵਿੱਚ, ਹਾਦਸੇ ਦੇ ਵਿੱਚ ਮਾਰਿਆ ਗਿਆ। ਤੁਸੀਂ ਕਿੰਨੇ ਦਿਨ ਕੀ ਕਈ ਵਾਰ ਕਈ ਮਹੀਨੇ, ਸਾਲ ਲੰਘ ਜਾਂਦੇ ਨੇ, ਤੁਸੀਂ ਇਹ ਯਕੀਨ ਹੀ ਨਹੀਂ ਕਰ ਪਾਉਂਦੇ ਕਿ ਇਹ ਇਵੇਂ ਹੋਇਆ ਹੋ ਸਕਦਾ, ਕਿਉਂਕਿ ਤੁਸੀਂ ਮੈਂਟਲੀ ਪ੍ਰਪੇਅਰ ਨਹੀਂ ਹੋਏ ਹੁੰਦੇ। ਸੋ ਸ਼ੋਕਰ ਜੀ, ਤੁਹਾਡੀ ਲਿਖਤ ਦੀ ਮੈਂ ਕਦਰਦਾਨੀ ਕਰਦਾ, ਪਰ ਇਹ ਮੈਂ ਸਮਝਦਾ ਵੀ ਜ਼ਰੂਰੀ ਹੈ ਜਦੋਂ ਸਾਨੂੰ ਐਪਰੋਪ੍ਰੀਏਟਲੀ ਲੱਗੇਗਾ ਕਿ ਹੁਣ ਇੱਕ ਨਾਰਮਲ ਹਾਲਾਤ ਵੱਲ ਜਿਹੜੀ ਹੈ ਗੱਲ ਸਾਰੀ ਜਾ ਰਹੀ ਹੈ, ਤੇ ਜ਼ਾਹਰ ਹੈ ਕਿ ਅਸੀਂ ਇਸ ਸਾਰੇ ਨੂੰ ਫਿਰ ਜਿਹੜਾ ਉਹ ਨਹੀਂ ਡਿਸਕਸ ਕਰਾਂਗੇ। ਔਰ ਹਾਲ ਦੀ ਘੜੀ ਸਾਡੇ ਲਈ, ਕਿਉਂਕਿ ਬਹੁਤ ਸਾਰੇ ਸਾਡੇ ਦਰਸ਼ਕਾਂ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਦੇ ਲਈ ਹੁਣ ਜਿਹੜਾ ਇੱਕੋ ਇੱਕ ਸੋਰਸ ਹੈ, ਕਈਆਂ ਨੇ ਲਿਖਿਆ ਕਿ ਅਸੀਂ ਹੋਰ ਕੋਈ ਟੀਵੀ ਚੈਨਲ ਨਹੀਂ ਦੇਖਦੇ ਕਿਉਂਕਿ ਇਸ 1.5 ਘੰਟੇ ਦੇ ਪ੍ਰੋਗਰਾਮ 'ਚ ਸਾਰੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ। ਸੋ ਇਹ ਵੀ ਇੱਕ ਇੰਪੋਰਟੈਂਟ ਹੈ ਕਿ ਜਿਹੜੇ ਮਲਟੀਪਲ ਦੁਨੀਆ ਦੇ ਮੀਡੀਆ ਦੇ ਵਿੱਚ ਜੋ ਇਸ ਬਾਰੇ ਆਉਂਦਾ, ਅਜੇ ਮੈਨੂੰ ਲੱਗਦਾ ਹੈ ਬਹੁਤ ਕੁਝ ਐਸਾ ਹੈ ਜਿਹੜਾ ਲੁਕੋਇਆ ਜਾ ਰਿਹਾ ਹੈ, ਬਹੁਤ ਸਾਰੇ ਮੁਲਕਾਂ ਵੱਲੋਂ ਲੁਕੋਇਆ ਜਾ ਰਿਹਾ ਹੈ। ਚੀਨ ਵੱਲੋਂ ਵੀ ਜ਼ਰੂਰ ਲੁਕਾਇਆ ਗਿਆ ਹੋਵੇਗਾ। ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲੀ ਸਟੇਜ ਤੇ ਈਵਨ ਨਿਊਯਾਰਕ ਦੇ ਵਿੱਚ ਜਿਹੜੀਆਂ ਕੇਅਰ ਹੋਮਸ ਦੇ ਵਿੱਚ ਡੈਥਸ ਹੋ ਰਹੀਆਂ ਸੀ, ਉਹ ਉਹਨਾਂ ਦਾ ਜ਼ਿਕਰ ਹੀ ਨਹੀਂ ਸੀ ਹੁੰਦਾ ਕਿ ਉਹਨਾਂ ਦਾ ਉਹ ਹੀ ਕਾਊਂਟ ਕਰਦੇ ਸੀ ਜਿਨ੍ਹਾਂ ਦੇ ਟੈਸਟ ਹੋਏ ਨੇ। ਹੁਣ ਇੱਥੇ ਕਾਊਂਟ ਹੋਣਾ ਸ਼ੁਰੂ ਹੋ ਗਿਆ, ਇੰਗਲੈਂਡ 'ਚ ਵੀ ਹੋ ਗਿਆ, ਪਰ ਕੁਝ ਮੁਲਕ ਜਿੱਥੇ ਇਹ ਆ ਰਿਹਾ ਜੀ ਫਿਗਰਸ ਨਹੀਂ ਨੇ, ਉਹ ਦੂਸਰੀਆਂ ਡੈਥਸ ਜਿਹੜੀਆਂ ਨੇ, ਕਿੰਨੇ ਕੁ ਟੈਸਟ ਕਰਨ ਦੀ ਜਿਹੜੀ ਹੈ ਉਹ ਕੈਪੈਸਿਟੀ ਮੁਲਕਾਂ ਦੇ ਕੋਲ ਹੈ। ਸੋ ਕੁੱਲ ਜਦੋਂ ਅਸੀਂ ਇਸ ਵੇਲੇ
ਦੇਖ ਰਹੇ ਹਾਂ ਦੁਨੀਆ ਦੇ ਵਿੱਚ ਇਹ ਸਾਰਾ ਚੱਲ ਰਿਹਾ ਹੈ। ਅਮਰੀਕਾ ਦਾ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ, ਉਹਨਾਂ ਦੀ ਜਿਹੜੀ ਇੱਕ ਰਿਪੋਰਟ ਹੈ ਜਿਹੜੀ ਪਬਲਿਕ ਭਾਵੇਂ ਨਹੀਂ ਕੀਤੀ ਗਈ ਕਿ ਆਉਣ ਵਾਲੇ ਦਿਨਾਂ 'ਚ 3000 ਮੌਤਾਂ ਰੋਜ਼ ਦੀਆਂ ਹੋ ਸਕਦੀਆਂ ਨੇ। ਔਰ ਇਸ ਦੇ ਲਈ ਇਹ ਫਿਗਰ ਇਵਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਅੱਗੇ ਉਹਨਾਂ ਦਾ 60,000 ਅੰਦਾਜ਼ਾ ਸੀ, ਹੁਣ ਇਹ ਜਿਹੜਾ 1 ਲੱਖ ਕ੍ਰਾਸ ਕਰ ਸਕਦੀ ਹੈ। ਆਲਰੇਡੀ ਜਿਹੜੀ ਇਹ ਗੱਲ ਸਾਹਮਣੇ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਫਿਗਰ ਤਾਂ 70,000 ਨੂੰ ਕ੍ਰਾਸ ਕਰ ਚੁੱਕੀ ਹੈ। ਪਰ ਜਿਹੜੀ ਇੱਕ ਜ਼ਾਹਰ ਹੈ ਕਿ ਜਦੋਂ ਅਸੀਂ ਉਹ ਡੇਲੀ ਬਰੀਫਿੰਗਸ ਵੀ ਪ੍ਰੈਜ਼ੀਡੈਂਟ ਟਰੰਪ ਦੀਆਂ ਦੇਖਦੇ ਸੀ, ਉਹਨਾਂ ਦੀ ਜਿਹੜੀ ਕੋਰੋਨਾ ਵਾਇਰਸ ਟਾਸਕ ਫੋਰਸ ਹੈ, ਡਾਕਟਰ ਫੂਚੀ ਨੇ ਜਾਂ ਦੂਸਰੇ ਡਾਕਟਰ ਬ੍ਰੈਡਟ ਸ਼ਾਇਦ ਉਹਨਾਂ ਦਾ ਨਾਮ ਸੀ, ਉਹ ਬਿਲਕੁਲ ਡਿਫਰੈਂਟ ਪੇਜ ਤੇ ਲੱਗਦੇ ਸੀ। ਔਰ ਟਰੰਪ ਸਾਹਿਬ ਦੀ ਬਾਡੀ ਲੈਂਗੁਏਜ ਦੇਖਣ ਵਾਲੀ ਹੁੰਦੀ ਸੀ ਕਿ ਉਹ ਕਿਵੇਂ ਉਹਨਾਂ ਨੂੰ ਲੱਗਦਾ ਸੀ ਵੀ ਇਹਨੂੰ ਸਟੇਜ ਤੋਂ ਧੱਕਾ ਕਿਉਂ ਨਾ ਦੇ ਕੇ ਬਾਹਰ ਕੱਢ ਦਈਏ। ਪਰ ਹੁਣ ਜਦੋਂ ਕਿ ਉਹਨਾਂ ਨੇ ਪਹਿਲਾਂ ਤਾਂ ਇਹ ਕਿ ਜੀ ਨਹੀਂ ਮੈਂ ਹੁਣ ਇੱਥੋਂ ਨਿਕਲਣਾ ਬਾਹਰ, ਸੋ ਉਹ ਅਰੀਜ਼ੋਨਾ ਦੇ ਵਿੱਚ ਗਏ ਇੱਕ ਫੈਕਟਰੀ ਦੇ ਮੁਆਇਨੇ ਦੇ ਨਾਂ ਥੱਲੇ ਕਿ ਜੀ ਉਹਨਾਂ ਨੇ ਉੱਥੇ ਪਿਛਲੇ 3 ਹਫ਼ਤੇ ਦੇ ਵਿੱਚ ਹੀ ਉਹਨਾਂ ਨੇ ਮਾਸਕਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਦਾ ਮੁਆਇਨਾ ਕਰਨ। ਇਹਦੇ 'ਚ ਇਹ ਵੀ ਆ ਰਿਹਾ ਵੀ ਇੱਥੋਂ ਤੁਰਨ ਲੱਗਿਆ ਉਹਨਾਂ ਨੇ ਕਿਹਾ ਸੀ ਕਿ ਮੋਸਟ ਪ੍ਰੋਬੇਬਲੀ ਆਈਲ ਵੀਅਰ ਦਾ ਮਾਸਕ, ਪਰ ਉੱਥੇ ਉਹਨਾਂ ਨੇ ਮਾਸਕ ਨਹੀਂ ਪਾਈ। ਔਰ ਉੱਥੇ ਵੀ ਔਰ ਵਾਈਟ ਹਾਊਸ ਨੇ ਵੀ ਐਲਾਨ ਕੀਤਾ ਕਿ ਜੀ ਅਸੀਂ ਮਈ ਐਂਡ ਤੱਕ ਇਹ ਟਾਸਕ ਫੋਰਸ ਜਿਹੜੀ ਹੈ ਖਤਮ ਕਰ ਦਿਆਂਗੇ। ਹਾਲਾਂਕਿ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਉਹਨੂੰ ਲੀਡ ਕਰ ਰਹੇ ਨੇ। ਅਸੀਂ ਖੋਲਣਾ ਚਾਹੁੰਦੇ ਹਾਂ ਮੁਲਕ ਨੂੰ ਔਰ ਵੀ ਵਾਂਟ ਟੂ ਗੈਟ ਬੈਕ ਟੂ ਦਾ ਬਿਜ਼ਨਸ। ਸੋ ਮੈਂ ਸਮਝਦਾ ਵੀ ਹਾਲਾਂ ਜਿਵੇਂ ਮੈਂ ਕਿਹਾ ਕਿ ਵੀ ਇੱਕ ਹੋਪ ਰੱਖਣੀ ਇਹ ਇੱਕ ਬੜੀ ਚੰਗੀ ਗੱਲ ਹੈ, ਪਰ ਇੱਕ ਹਕੀਕਤ ਤੋਂ ਮੁਨਕਰ ਹੋਣਾ, ਜਿਵੇਂ ਸਾਡੀ ਜ਼ੁਬਾਨ ਦੇ ਵਿੱਚ ਇਹ ਇੱਕ ਕਹਾਣੀ ਇਸਤੇਮਾਲ ਕੀਤੀ ਜਾਂਦੀ ਹੈ ਕਿ ਬਈ ਜੇ ਕਬੂਤਰ ਅੱਖਾਂ ਮੀਟ ਲੈ ਬਿੱਲੀ ਨੂੰ ਦੇਖ ਕੇ ਤੇ ਫਿਰ ਇਹ ਤਾਂ ਨਹੀਂ ਹੈ ਵੀ ਉਹਦੀ ਜਾਨ ਬਚ ਜਾਏਗੀ। ਮੈਂ ਸਮਝਦਾ ਕਿ ਬਿਹਤਰ ਹੁੰਦਾ ਹੈ ਜਿਹੜੀ ਅਪਰੋਚ ਫਰਾਂਸ ਨੇ, ਜਰਮਨੀ ਨੇ, ਨਿਊਜ਼ੀਲੈਂਡ ਨੇ ਔਰ ਲੇਟਲੀ ਈਵਨ ਇਟਲੀ, ਸਪੇਨ ਔਰ ਇੰਗਲੈਂਡ ਨੇ ਵੀ ਲਈ ਹੈ ਕਿ ਉਹ 2-4 ਹੋਏ ਨੇ, ਅਜੇ ਵੀ ਕ੍ਰਾਈਸਿਸ ਨੇ 2-3 ਮੁਲਕ ਤਾਂ, ਸਪੇਨ ਵੀ, ਇਟਲੀ ਵੀ ਔਰ ਇੰਗਲੈਂਡ ਵੀ। ਲੇਕਿਨ ਜੇ ਤੁਸੀਂ ਪ੍ਰੋਬਲਮ ਨੂੰ ਐਕਨੋਲਜ ਨਹੀਂ ਕਰੋਗੇ ਕਿ ਐਗਜ਼ਿਸਟ ਕਰਦੀ ਹੈ ਤੇ ਤੁਸੀਂ ਉਹਨੂੰ ਰਿਜ਼ੋਲਵ ਨਹੀਂ ਕਰ ਸਕਦੇ। ਔਰ ਇਸ ਸਭ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਕਿ ਇਸ ਕਿਸਮ ਦੀ ਲਾਈਨ ਜਿਹੜੀ ਲਈ ਹੈ ਕਿ ਭਾਈ ਇਹਨੂੰ ਅਸੀਂ ਬੰਦ ਕਰ ਦਿਆਂਗੇ। ਹੁਣ ਪਤਾ ਨਹੀਂ ਉਹਨਾਂ ਦੇ ਕੋਲ ਹੋਰ ਕੀ ਹੈ ਇਹਦਾ ਆਲਟਰਨੇਟਿਵ, ਲੇਕਿਨ ਇਸ ਸਾਰੇ ਚੋਂ ਜਿਹੜਾ ਕੋਈ ਪੋਜ਼ਿਟਿਵ ਮੈਸੇਜ ਨਹੀਂ ਜਾ ਰਿਹਾ। ਔਰ ਅਮਰੀਕਾ ਬਾਰੇ ਈਵਨ ਇਹਨਾਂ ਦੇ ਜਿਹੜੇ ਸੀਰੀਅਸ ਐਕਸਪਰਟ ਨੇ ਉਹ ਫਿਕਰਮੰਦੀ ਦਾ ਇਜ਼ਹਾਰ ਕਰ ਰਹੇ ਨੇ। ਸੋ ਜਦੋਂ ਦੁਨੀਆ ਦੀਆਂ ਉਹਨਾਂ ਹਕੂਮਤਾਂ ਦਾ ਜ਼ਿਕਰ ਹੁੰਦਾ ਹੈ ਜਿੱਥੇ ਇਸ ਸਾਰੇ ਨੂੰ ਠੀਕ ਤਰੀਕੇ ਨਾਲ ਬਿਗਨਿੰਗ ਚ ਟੈਕਲ ਨਹੀਂ ਕੀਤਾ ਗਿਆ ਜਾਂ ਹੁਣ ਵੀ ਉਹਦੀ ਸੀਰੀਅਸਨੈਸ ਨਹੀਂ ਸਮਝੀ ਜਾ ਰਹੀ, ਤੇ ਜ਼ਾਹਰ ਹੈ ਕਿ ਉਹਨਾਂ ਦੀ ਲਿਸਟ ਦੇ ਵਿੱਚ ਭਾਰਤ ਜਿਹੜਾ ਉਹ ਸਭ ਤੋਂ ਪਹਿਲੀ ਫਰਿਸ਼ਤ ਦੇ ਵਿੱਚ ਆਂਦਾ। ਔਰ ਹੁਣ ਜਿਹੜੀ ਖਬਰ ਉਹਨਾਂ ਦੇ ਇੱਕ ਦਾ ਪ੍ਰਿੰਟ ਪਬਲਿਕੇਸ਼ਨ ਹੈ ਉਹਦੇ ਚ ਹੈ ਕਿ ਕੈਨ ਗੰਗਾ ਜਲ ਟ੍ਰੀਟ COVID-19, ਮੋਦੀ ਗਵਰਨਮੈਂਟ ਵਾਂਟਸ a study, ICMR says no। ਹੁਣ ਇੱਕ NGO ਨੇ ਜਿਹੜੀ ਹੈ ਜਲ ਸ਼ਕਤੀ ਜਿਹੜਾ ਮਹਿਕਮਾ ਹੈ ਜਿਹਦੇ ਥੱਲੇ ਸਾਰੇ ਦਰਿਆ ਆਉਂਦੇ ਨੇ, ਮਿਨਿਸਟਰੀ ਆਫ ਜਲ ਸ਼ਕਤੀ, ਉਹਨੂੰ ਇੱਕ ਹਿੰਦੂਤਵੀ ਜਿਹੜਾ NGO ਨੇ ਲਿਖਿਆ ਕਿ ਜੀ ਗੰਗਾ ਪਾਣੀ ਦੇ ਵਿੱਚ COVID-19 ਯਾਨੀ ਕਿ ਕਰੋਨਾ ਨੂੰ ਠੀਕ ਕਰਨ ਦੇ ਬੈਕਟੀਰੀਆ ਹੈਗੇ ਨੇ ਔਰ ਇਸ ਦੇ ਲਈ ਤੁਸੀਂ ਫਰਦਰ ਰਿਸਰਚ ਕਰਨ ਦੇ ਲਈ ਜਿਹੜੀ ਇਹਨਾਂ ਦੀ ICMR ਹੈ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਉਹ ਇਹਦੇ ਤੇ ਫਰਦਰ ਰਿਸਰਚ ਕਰੇ। ਹੁਣ ਇਹ ਜਿਹੜੀ ਉਹਨਾਂ ਦੀ ਜਲ ਸਰੋਤ ਮਿਨਿਸਟਰੀ ਹੈ ਉਹਨਾਂ ਨੂੰ ਇਹ ਰਿਕੁਐਸਟ ਆਈ, ਉਹਨਾਂ ਨੇ ਅੱਗੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੂੰ ਕਰ ਦਿੱਤਾ ਹੈ। ਉਹਨਾਂ ਨੇ ਬੇਸ਼ੱਕ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਏਜੰਸੀ ਰਿਫਿਊਜ਼ ਟੂ ਗੈਟ ਇਨਵੋਲਵਡ as it is focusing on COVID-19 battle and doesn't want to waste time on other research amid the pandemic। ਉਹਨਾਂ ਨੇ ਕਿਹਾ ਜੀ ਆਲਰੇਡੀ ਅਸੀਂ ਫਸੇ ਹੋਏ ਹਾਂ ਕਿ ਵੀ ਕਿਵੇਂ ਇਸ ਸਾਰੇ ਨੂੰ ਹੈਂਡਲ ਕਰਨਾ ਹੈ, ਸਾਡੇ ਕੋਲ ਟਾਈਮ ਨਹੀਂ ਹੈਗਾ ਨਾ ਹੀ ਦੂਜਾ। ਪਰ ਇਹਦੇ ਬਾਵਜੂਦ ਮੋਦੀ ਗਵਰਨਮੈਂਟ ਨੇ ਉਹਨਾਂ ਨੂੰ ਇਹ ਕਿਹਾ ਕਿ ਜੀ ਨਹੀਂ ਤੁਸੀਂ ਫਰਦਰ ਰਿਸਰਚ ਕਰੋ। ਔਰ ਇਸ ਸਾਰੇ ਦੇ ਉੱਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦੁਨੀਆ ਦੀ ਸਭ ਤੋਂ ਗੰਦੀ ਜਿਹੜੀ ਨਦੀ ਹੈ, ਦਰਿਆ ਹੈ, ਰਿਵਰ ਹੈ, ਉਹ ਗੰਗਾ ਹੈ। ਔਰ ਫਰਾਂਸ ਔਰ ਦੂਸਰੇ ਤੋਂ ਮਿਲੀਅਨਸ ਆਫ ਡਾਲਰਸ ਉਹਨਾਂ ਤੋਂ ਲੈ ਰਹੇ ਨੇ ਗੰਗਾ ਨੂੰ ਸਾਫ਼ ਕਰਨ ਦੇ ਲਈ। ਹੁਣ ਜਿੱਥੇ ਆਲਰੇਡੀ COVID-19 ਦੇ ਉੱਤੇ ਦੁਨੀਆ 'ਚ ਬਹੁਤ ਸਾਰੇ ਦੇਸ਼ਾਂ ਨੇ ਇਕੱਠੇ ਹੋ ਕੇ $20 ਬਿਲੀਅਨ ਰੇਜ਼ ਕੀਤਾ ਹੈ
ਔਰ ਇਸ ਵੇਲੇ 2 ਦਰਜਨ ਤੋਂ ਜ਼ਿਆਦਾ ਜਿਹੜੀਆਂ ਰਿਸਰਚ ਇੰਸਟੀਚਿਊਟਸ ਨੇ ਉਹ ਕੰਮ ਕਰ ਰਹੀਆਂ ਨੇ ਵੈਕਸੀਨੇਸ਼ਨ ਲੱਭਣ ਦੇ ਲਈ। ਔਰ ਤੁਸੀਂ ਦੇਖੋ ਕਿਸ ਕਦਰ ਹਿੰਦੂਤਵਾ ਦਾ ਜਨੂਨ ਇਹਨਾਂ ਦੇ ਸਿਰ ਤੇ ਸਵਾਰ ਹੈ। ਗਊ ਮੂਤਰ ਵੇਚ ਰਹੇ ਨੇ, ਗਊ ਮੂਤਰ ਦੀਆਂ ਪਾਰਟੀਆਂ ਹੋ ਰਹੀਆਂ। ਹੁਣ ਅਜੇ ਇੱਥੇ ਹੀ ਬਸ ਨਹੀਂ ਇਹਨਾਂ ਨੇ ਕੀਤੀ, ਕਿਵੇਂ ਇਹ ਹੁਣ ਗੰਗਾ ਦੇ ਸਭ ਤੋਂ ਜਿਹੜਾ ਡਰਟੀਐਸਟ ਰਿਵਰ ਇਨ ਦਾ ਵਰਲਡ ਹੈ ਉਸ ਸਾਰੇ ਨੂੰ ਵੀ ਇਹ ਆਧਾਰ ਬਣਾ ਕੇ ਆਪਣਾ ਸੌਦਾ ਵੇਚਣਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਇਸ ਕਿਸਮ ਦਾ ਗੁਨਾਹ ਹੈ ਜਿਹੜਾ ਕਿ ਫਿਊਚਰ ਦੀਆਂ ਜਨਰੇਸ਼ਨਸ ਕੀ ਕਹਿਣਗੀਆਂ। ਪਰ ਅੱਜ ਵੀ ਇਹ ਨਜ਼ਰ ਆ ਰਿਹਾ ਹੈ ਕਿ ਕਿਸ ਕਦਰ ਇਹ ਸੁਪਰਸਟੀਸ਼ਨ, ਝੂਠ ਔਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਨੇ। ਔਰ ਮੈਂ ਇਸ ਸੈਗਮੈਂਟ ਨੂੰ ਜਿਵੇਂ ਅਸੀਂ ਗਲੋਬਲ ਕੀ ਚੱਲ ਰਿਹਾ ਉਸ ਦਾ ਜ਼ਿਕਰ ਕਰਦੇ, ਇਸ ਵੇਲੇ ਜਿਹੜਾ ਵਰਲਡ ਮੀਟਰਸ ਦਾ ਡਾਟਾ ਉਹਦੇ ਮੁਤਾਬਕ ਦੁਨੀਆ ਦੇ ਵਿੱਚ ਕੁੱਲ ਕੇਸ ਕੋਰੋਨਾ ਵਾਇਰਸ ਦੇ 3,07,81,214 ਜਿਹੜੇ ਟੋਟਲ ਕੇਸ ਨੇ ਜਿਹੜੇ ਰਿਕਾਰਡਡ ਨੇ ਹੁਣ ਤੱਕ। ਔਰ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 2,61,721 ਹੈ। ਔਰ ਹੋਪ ਜਿਹੜੀ ਹੈ ਕਿ 1,02,75,855 ਜਿਹੜੇ ਨੇ ਉਹ ਰਿਕਵਰ ਹੋਏ ਨੇ। ਔਰ ਇਸੇ ਤਰੀਕੇ ਨਾਲ ਜਿਹੜਾ ਪਿਛਲੇ 24 ਘੰਟੇ ਦੇ ਵਿੱਚ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ 874 ਮੌਤਾਂ ਅਮਰੀਕਾ 'ਚ ਹੋਈਆਂ ਨੇ। ਟੋਟਲ ਡੈਥਸ ਅਮਰੀਕਾ 'ਚ 73,145 ਦਾ ਅੰਕੜਾ ਛੋ ਚੁੱਕੀਆਂ ਨੇ। ਨਵੇਂ ਕੇਸ ਵੀ ਜਿਹੜੇ ਆਏ ਨੇ ਔਰ ਜਿਵੇਂ ਪ੍ਰੈਡਿਕਸ਼ਨ ਵੀ ਹੈ ਜੌਨ ਹੌਪਕਿੰਸ ਦੀ ਕਿ 10,000 ਤੋਂ ਲੈ ਕੇ 25,000 ਤੱਕ ਨਵੇਂ ਕੇਸ ਆਉਣ ਵਾਲੇ ਦਿਨਾਂ 'ਚ ਰੋਜ਼ਾਨਾ ਆਣਗੇ। ਔਰ ਪਿਛਲੇ 24 ਘੰਟੇ 'ਚ ਵੀ 8,224 ਨਵੇਂ ਕੇਸ ਆਏ ਨੇ। ਇਸੇ ਤਰ੍ਹਾਂ ਜਿਵੇਂ ਅਸੀਂ ਸਪੇਨ, ਇਟਲੀ, ਯੂਕੇ ਦੀ ਗੱਲ ਕੀਤੀ ਹੈ, ਸਪੇਨ ਦੇ ਵਿੱਚ 244 24 ਘੰਟੇ 'ਚ ਮੌਤਾਂ ਨੇ, ਇਟਲੀ ਦੇ ਵਿੱਚ 369 ਨੇ, ਯੂਕੇ ਜਿਨ੍ਹਾਂ ਨੇ ਭਾਵੇਂ ਜਿਹੜਾ ਕਰਵ ਹੈ ਉਹ ਫਲੈਟ ਕਰ ਲਿਆ ਪਰ ਸਟਿਲ 649 ਡੈਥਸ ਜਿਹੜੀਆਂ ਨੇ ਪਿਛਲੇ 24 ਘੰਟੇ 'ਚ ਨੇ। ਔਰ ਜਿਵੇਂ ਕੱਲ ਵੀ ਕੋਈ ਨਵਾਂ ਕੋਈ ਡੈਥ ਨਹੀਂ ਸੀ। ਇਸੇ ਤਰ੍ਹਾਂ ਫਰਾਂਸ ਔਰ ਜਰਮਨੀ, ਮੈਂ ਸਮਝਦਾ ਵੀ ਇਹ ਹੈ, ਹਾਲਾਂਕਿ ਇਹ ਵੀ ਯੂਰਪ ਦੇ ਵਿੱਚ ਨੇ ਲੇਕਿਨ ਉਹਨਾਂ ਨੇ ਉਹਨੂੰ ਐਡਮਿਟ ਕੀਤਾ ਪ੍ਰੋਬਲਮ ਨੂੰ। ਜਰਮਨੀ ਨੇ ਮੈਕਸਿਮਮ ਈਵਨ ਚੁਰਾਹਿਆਂ ਦੇ ਵਿੱਚ ਵੀ ਖਲੋ ਕੇ ਟੈਸਟ ਕੀਤੇ ਗਏ ਔਰ ਉਹਨਾਂ ਨੇ ਦੱਸਿਆ ਕਿ ਜੇ ਠੀਕ ਜਿਹੜੇ ਨੇ ਇੰਤਜ਼ਾਮ ਕੀਤੇ ਜਾਣ ਤੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰਸ਼ੀਆ ਜਿੱਥੇ ਕਿ ਇੱਕਦਮ ਸਪਰਟ ਹੋਇਆ ਪਿਛਲੇ 24 ਘੰਟੇ 'ਚ 10,559 ਨਵੇਂ ਕੇਸ ਆਏ ਨੇ, 86 ਡੈਥਸ ਨੇ। ਟਰਕੀ ਦੇ ਵਿੱਚ ਵੀ 64 ਮੌਤਾਂ ਨੇ ਔਰ ਨਵੇਂ ਕੇਸ ਜਿਹੜੇ ਨੇ 2,553 ਨੇ। ਬ੍ਰਾਜ਼ੀਲ, ਸਾਊਥ ਅਮਰੀਕਾ ਦੇ ਵਿੱਚ ਬਰਾਬਰ 1,584 ਨਵੇਂ ਕੇਸ ਨੇ, 45 ਮੌਤਾਂ ਨੇ। ਈਰਾਨ ਅਜੇ ਸਿਚੁਏਸ਼ਨ ਕੰਟਰੋਲ 'ਚ ਨਹੀਂ ਹੈ, 78 ਮੌਤਾਂ ਨੇ ਔਰ ਟੋਟਲ ਡੈਥ 6,418 ਨੇ। ਚਾਈਨਾ ਪਿਛਲੇ 24 ਘੰਟੇ ਦੇ ਵਿੱਚ ਕੋਈ ਡੈਥ ਨਹੀਂ ਹੈ ਔਰ ਸਾਰੇ ਚਾਈਨਾ ਦੇ ਵਿੱਚ ਜਿਹੜੇ ਸਿਰਫ 2 ਕੇਸ ਪਿਛਲੇ 24 ਘੰਟੇ 'ਚ ਆਏ ਨੇ। ਕੈਨੇਡਾ ਹੁਣ ਥੋੜਾ ਜਿਹੜਾ ਚੱਲ ਰਿਹਾ ਡੈਥਸ ਦਾ 180 ਮੌਤਾਂ ਨੇ ਔਰ ਨਵੇਂ ਕੇਸ ਵੀ ਜਿਹੜੇ ਨੇ 1,329 ਨਵੇਂ ਕੇਸ ਆਏ ਨੇ। ਔਰ ਇਹ ਮੌਂਟਰੀਅਲ, ਕਿਊਬੈਕ ਔਰ ਓਨਟਾਰੀਓ ਇਹ ਕਾਫੀ ਪ੍ਰਭਾਵਿਤ ਸੂਬੇ ਨੇ, ਜਦੋਂ ਕਿ ਵੈਸਟ ਕੋਸਟ ਵੱਲ ਕਾਬੂ ਹੈ। ਔਰ ਇੰਡੀਆ ਜਿਹੜੀ ਇਹਨਾਂ ਦੀ ਆਪਣੀ ਐਡਮਿਸ਼ਨ ਹੈ ਜਿਹੜੀ ਕਿ ਮੈਂ ਸਮਝਦਾ ਵੀ 10% ਵੀ ਨਹੀਂ ਹੋਣਾ, 75 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ ਔਰ ਟੋਟਲ ਡੈਥਸ ਉੱਥੇ 1,768 ਨੇ ਔਰ 52,340 ਕੇਸ ਟੋਟਲ ਕੋਰੋਨਾ ਪੋਜ਼ਿਟਿਵ ਨੇ ਜਿਹੜੇ ਟੈਸਟਿੰਗ ਦੇ ਵਿੱਚ ਨੇ। ਬੈਲਜੀਅਮ ਅਜੇ ਵੀ ਉਸੇ ਜਿਹੜਾ ਸਪੈਲ ਦੇ ਥੱਲੇ ਹੈ, ਜਿਹੜੀ ਨੈਗੇਟਿਵਿਟੀ ਦੀ ਹੈ। 323 ਮੌਤਾਂ ਨੇ ਔਰ 272 ਨਵੇਂ ਕੇਸ ਵੀ ਆਏ ਨੇ। ਨੀਦਰਲੈਂਡਸ 36 ਮੌਤਾਂ ਨੇ ਪਿਛਲੇ 24 ਘੰਟੇ 'ਚ ਔਰ 232 ਨਵੇਂ ਕੇਸ ਨੇ। ਸਾਊਦੀ ਅਰੇਬੀਆ ਬੇਸ਼ੱਕ ਉਹਨਾਂ ਨੇ ਕਾਫੀ ਡੈਥ ਰੇਟ ਕੰਟਰੋਲ 'ਚ ਹੈ, 209 ਟੋਟਲ ਡੈਥਸ ਨੇ ਪਿਛਲੇ 24 ਘੰਟੇ 'ਚ। ਨਵੇਂ ਕੇਸ ਵੀ 1,687 ਆਏ ਨੇ ਔਰ ਕੁੱਲ 9 ਮੌਤਾਂ ਨੇ 24 ਘੰਟੇ 'ਚ। ਇਕੁਆਡੋਰ ਜਿਹੜਾ ਕਿ ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ। ਸੋ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਘੱਟੋ ਘੱਟ ਛੋਟਾ ਜਿਹਾ ਮੁਲਕ ਜਿਨ੍ਹਾਂ ਦੇ ਘੱਟ ਰਿਸੋਰਸ ਨੇ ਇਹਨਾਂ ਨੇ ਕਾਬੂ ਪਾਇਆ। ਸਵਿਟਜ਼ਰਲੈਂਡ ਵੀ ਇਸ ਵੇਲੇ ਜਿਹੜਾ ਡੈਥ ਫ੍ਰੀ ਹੈ ਪਿਛਲੇ 24 ਘੰਟੇ 'ਚ, ਹਾਲਾਂਕਿ 51 ਨਵੇਂ ਕੇਸ ਆਏ ਨੇ। ਔਰ ਪਾਕਿਸਤਾਨ ਦੇ ਹਵਾਲੇ ਨਾਲ ਪਿਛਲੇ 24 ਘੰਟੇ ਦੇ ਵਿੱਚ 12 ਡੈਥਸ ਹੋਈਆਂ ਨੇ, 526
ਜਿਹੜੀਆਂ ਨੇ ਟੋਟਲ ਡੈਥਸ ਉਹਨਾਂ ਦੀਆਂ ਨੇ, ਔਰ 22,550 ਟੋਟਲ ਕੇਸ ਨੇ। ਮੈਂ ਹੁਣ ਫਰਦਰ ਨਹੀਂ ਜਾਵਾਂਗਾ। ਔਰ ਅਸੀਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਉਹਨਾਂ ਸਾਰਿਆਂ ਦੇ ਲਈ ਜਿਹੜੇ ਫਰੰਟ ਫੁੱਟ ਦੇ ਉੱਤੇ ਇਸ ਸਟਰਗਲ ਦੇ ਨਾਲ ਜੂਝ ਰਹੇ ਨੇ, ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਰਹੇ ਨੇ, ਉਹਨਾਂ ਸਾਰਿਆਂ ਦੇ ਲਈ ਰੱਬ ਦੀ ਦਰਗਾਹ ਦੇ ਵਿੱਚ ਅਰਦਾਸ ਕਰਦੇ ਹਾਂ, ਰੱਬ ਉਹਨਾਂ ਨੂੰ ਹਿੰਮਤ ਦੇ ਔਰ ਸਤਿਗੁਰੂ ਰਹਿਮਤ ਕਰਨ ਕਿ ਇਹ ਵਬਾ ਜਿਹੜੀ ਇਸ ਵੇਲੇ ਸਾਰੀ ਇਨਸਾਨੀਅਤ ਨੂੰ ਚੰਬੜੀ ਹੋਈ ਹੈ, ਦੁਨੀਆ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਇਸ ਤੋਂ ਵਾਹਿਗੁਰੂ ਅੱਲਾਹ ਤਾਲਾ ਸਾਨੂੰ ਸਭ ਨੂੰ ਨਿਜਾਤ ਦਿਵਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਆਫਟਰ ਸ਼ਾਰਟ ਬ੍ਰੇਕ।